अस्सलाम वालेकुम की हाल चाल बाबियो ठीक ठाक हो तगड़े हो। मैं इस टाइम खलोता पंजाब दे पाकिस्तान दे आखिरी शहर दे विच मंडी सादतगंज। बड़ा एक तरीखी शहर है। इत्थे एक रेलवे स्टेशन है, तुसीं मेरे मगर वेखदे होवोगे लिखा होया मंडी सादतगंज रेलवे स्टेशन। ये रेलवे स्टेशन तकरीबन अज तो 132 साल पहले बनाया गया सी 1892 दे विच। इस रेलवे स्टेशन दे नाल साडे पंजाबियां दीयां बड़ियां खास यादां जुड़ियां होईयां ने, क्योंकि रेलवे स्टेशन भी सी, जंक्शन भी सी गड्डियां दा। मंडी सादतगंज दा रेलवे स्टेशन अपने आप दे विच एक बड़ा तगड़ा इतिहास रखदा है। इत्थे लखां दिल मिले ते लखां दिल विछड़े। 47 दे उजाड़े समय कई पंजाबी उजड़ के सराही उधर गए और कई पंजाबी 47 दे उजाड़े समय उजड़ के इधर आए। ये विछी हुई रेलवे लाइन पंजाब चों लंघदी हुई सीधी राजस्थान बीकानेर ते जोधपुर तक जाती सी। इत्थे खड़ के मुसाफिर टिकट लेंदे हुंदे सी। ये लिखिया होया उर्दू दे विच टिकट घर। ये गड्डियां दे आउण दा समां लिखिया होया सोबेवाल, अमरूका, बावल नगर, मदरसा, चिश्तियां, हासलपुर, बगदाद, हैदराबाद, नवाबशाह, समा सट्टा, कराची, मिंचनाबाद। इस समय जिथे असीं खड़े हैं तो नेड़े ही मिंचनाबाद है। ठीक है, ये ट्रैक बनया चलदा रहा। आई थिंक 2012 ਦੇ ਵਿੱਚ ਆਖਰੀ ਟ੍ਰੇਨ ਇੱਥੇ ਆਈ ਆ। 2012 ਤੋਂ ਬਾਅਦ ਇਹ ਰੇਲਵੇ ਲਾਈਨ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ। ਸਰ ਡੋਨਲਡ ਮਕਲੋਡ ਦੇ ਨਾਂ ਤੇ ਬਣਿਆ ਰੇਲਵੇ ਸਟੇਸ਼ਨ 1970 ਤੱਕ ਜੰਕਸ਼ਨ ਰਿਹਾ। ਕਹਿੰਦੇ ਨੇ ਜਨਾਹ ਸਾਹਿਬ ਨੇ ਵੀ ਇੱਥੇ ਆ ਕੇ 2 ਵਾਰ ਸਟੇ ਕੀਤਾ। ਰੇਲਵੇ ਸਟੇਸ਼ਨ ਦੀ ਬੈਕ ਸਾਈਡ ਤੇ ਬਣੀ ਹੋਈ ਇਹ ਪੁਲਿਸ ਚੌਕੀ ਦਰਸਾਉਂਦੀ ਹੈ ਕਿ ਆਪਣੇ ਵਕਤ ਦੇ ਵਿੱਚ ਇਹਦੀ ਇੱਥੇ ਹਕੂਮਤ ਰਹੀ ਹੈ, ਲੇਕਿਨ ਅੱਜ ਇਹ ਉਜੜੀ ਪਈ ਹੈ ਤੇ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਬੰਦਾ ਕੋਈ ਨਜ਼ਰ ਨਹੀਂ ਆ ਰਿਹਾ। ਗਾਲੜ ਹੀ ਇੱਥੇ ਫਿਰ ਰਹੇ ਨੇ। ਇਹ ਬੈਕ ਸਾਈਡ ਤੇ ਬਣੇ ਹੋਏ ਸਰਵੈਂਟ ਕੁਆਟਰ ਨੇ ਜਿੱਥੇ ਰੇਲਵੇ ਸਟੇਸ਼ਨ ਦੇ ਮੁਲਾਜ਼ਮੀਨ ਰੁਕਦੇ ਹੁੰਦੇ ਸੀ। 1970 ਤੱਕ ਇਹਦਾ ਨਾਮ ਮਕਲੋਡ ਰੋਡ ਰੇਲਵੇ ਸਟੇਸ਼ਨ ਰਿਹਾ। ਉਸ ਤੋਂ ਬਾਅਦ ਬਦਲ ਕੇ ਨਵਾਬ ਸੂਬਾ ਸਾਦਕ ਨਵਾਬ ਆਫ ਬਾਵਲਪੁਰ ਦੇ ਨਾਮ ਤੇ ਮੰਡੀ ਸਾਦਤਗੰਜ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ। ਮੁਸਾਫਰਖਾਨਾ मतलब ਇੱਥੇ ਜਿਹੜੇ ਮੁਸਾਫਰ ਹੁੰਦੇ ਸੀ ਉਹ ਆ ਕੇ ਸਟੇ ਕਰਦੇ ਸੀ, ਰੁਕਦੇ ਸੀ ਘੰਟਾ ਅੱਧਾ ਘੰਟਾ, ਜਿੰਨਾ ਟਾਈਮ ਗੱਡੀ ਆਉਣ ਨੂੰ ਪਿੱਛੋਂ ਆਉਂਦਾ ਸੀ ਉਹ ਟਿਕਟ ਲੈ ਕੇ ਆਪਣਾ ਇੱਥੇ ਵੇਟ ਕਰਦੇ ਹੁੰਦੇ ਸੀ। ਆਓ ਤੁਹਾਨੂੰ ਅੰਦਰੋਂ ਵਿਖਾਉਂਦੇ ਹਾਂ ਮੁਸਾਫਰਖਾਨਾ। इस टाइम मैं मुसाफरखाने दे विच खलोता हाँ। तुसीं देख सकते हो कि छत कितनी वधिया बनाई हुई है कि 132 सालों बाद भी अज भी कैमो दैम खड़ोती है। पर इहदी रेख देख अगे पहली गल वांगू कि कोई नहीं, डंगर लोकी विच बंधदे ने। जदों किसी ने आउणा नहीं, किसी ने देख रेख नहीं करनी, उदों जिहड़ी पब्लिक है उहदे हत्थे कोई चीज़ चढ़ जा सरकारी तो फिर इदां ही करदी है। ये तुसीं वेख सकते हो। और एक होर मैं तुहानूं गल दसां कि इस स्टेशन ते आ गए ना, मैं पहली बारी इस स्टेशन ते आया मंडी सादतगंज। इस स्टेशन ते आके इन्हां चीज़ां नूं जिहड़ा साडा हैरीटेज है इन्हां नूं वेख के मैनूं तुहाडा नहीं पता, मैं खुद अपनी गल करना कि शायद मेरे अंदर कोई बुढ़ी रूह है जिहड़ी कि इस धरती ने मेरी जुड़त बनाउंदी है। ਇੱਥੇ ਆ ਕੇ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ 132 ਸਾਲ ਪਿਛਾਂ ਚਲੇ ਗਏ। ਸਾਨੂੰ ਇੰਜ ਲੱਗਦਾ ਕਿ ਜਿਵੇਂ ਇੱਥੇ ਸਾਡੇ ਆਲੇ ਦੁਆਲੇ ਸਵਾਰੀਆਂ ਫਿਰ ਰਹੀਆਂ ਨੇ, ਟ੍ਰੇਨ ਆਉਣੀ, ਅਸੀਂ ਉਹਦਾ ਵੇਟ ਕਰ ਰਹੇ ਹਾਂ। ਮਤਲਬ ਕਿ ਅੰਦਰ ਗਏ ਆ ਤੇ ਇੱਕ ਵਾਰੀ ਬੰਦੇ ਦੇ ਅੰਦਰ ਇੱਕ ਪੂਰਾ ਜਿਹੜਾ ਨਕਸ਼ਾ ਨਾ ਉਭਾਰਨ ਹੋ ਜਾਂਦਾ ਕਿ ਲਫ਼ਜ਼ਾਂ ਦੇ ਵਿੱਚ ਬੰਦਾ ਉਹਦੀ ਉਚਾਰਨਾ ਨਹੀਂ ਕਰ ਸਕਦਾ, ਬੋਲ ਕੇ ਦੱਸ ਨਹੀਂ ਸਕਦਾ ਕਿ ਬੰਦਾ ਕੀ ਫੀਲ ਕਰਦਾ। ਇਹ ਫੀਲ ਹੁੰਦਾ ਅੱਜ ਵੀ ਕਿ ਉਹ ਸਮਾਂ ਕਿਵੇਂ ਦਾ ਹੋਏਗਾ ਤੇ ਅੱਜ ਦਾ ਸਮਾਂ ਕੀ ਹੋਏਗਾ। ਇਹ ਰੇਲਵੇ ਸਟੇਸ਼ਨ ਏਡੀ ਸੋਹਣੀ ਬਣੀ ਹੋਈ ਇਹਦੀ ਬਿਲਡਿੰਗ ਹੈ, ਸਾਡੇ ਪਾਕਿਸਤਾਨ ਦਾ ਪੰਜਾਬ ਦਾ ਵਿਰਸਾ। ਅੱਜ ਰੌਣਕ ਦਾ ਮੁੰਤਜ਼ਰ ਹੈ ਪਰ ਇੱਥੇ ਰੌਣਕ ਲਾਉਣ ਵਾਲਾ ਕੋਈ ਬੰਦਾ ਨਹੀਂ। ਕੱਲਾ ਇਹ ਰੇਲਵੇ ਸਟੇਸ਼ਨ ਹੀ ਨਹੀਂ, ਪੰਜਾਬ ਦੇ ਕਈ ਹੋਰ ਰੇਲਵੇ ਸਟੇਸ਼ਨ ਇਸ ਤਰ੍ਹਾਂ ਖਸਤਾ ਹਾਲੀ ਦੇ ਸ਼ਿਕਾਰ ਨੇ। ਮੈਂ ਆਪਣੀ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਹ ਰੇਲਵੇ ਲਾਈਨ ਬਹਾਲ ਕਰਨ ਔਰ ਇੱਥੇ ਰੌਣਕ ਲੱਗੇ। ਘਰ ਵਸਦੇ ਹੀ ਸੋਹਣੇ ਲੱਗਦੇ ਨੇ। ਅਸੀਂ ਨਵਾਂ ਤਾਂ ਕੋਈ ਬਣਾ ਨਹੀਂ ਸਕੇ, ਜੇ ਕੋਈ ਬਣਿਆ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਨਾਂ ਬਣਾ ਹੋਇਆ। ਮਿਹਰਬਾਨੀ ਗੋਰੇ ਦੀ ਜੋ ਸਾਨੂੰ ਇਹ ਵਿਰਸਾ ਬਣਾ ਕੇ ਦੇ ਗਿਆ, ਲੇਕਿਨ ਅਸੀਂ ਸਾਂਭ ਨਹੀਂ ਸਕੇ। ਇਸ ਸਟੇਸ਼ਨ ਨੇ ਪਤਾ ਨਹੀਂ ਆਪਣੇ ਪਿੰਡੇ 'ਤੇ ਕਿੰਨੇ ਹਨੇਰ, ਕਿੰਨੇ ਝੱਖੜ, ਕਿੰਨੇ ਤੂਫਾਨ ਝੇਲੇ ਨੇ, ਲੇਕਿਨ ਅੱਜ ਵੀ ਆਪਣੀ ਹਾਲਤ ਦੇ ਵਿੱਚ ਖੜਾ ਸਾਡਾ ਮੁੰਤਜ਼ਰ ਹੈ।